AV5 ਨੂੰ ਲੈ ਕੇ ਜਿਹੜਾ ਆ ਸਭ ਤੋਂ ਹੌਟ ਇਸ਼ੂ ਟਰੱਕਿੰਗ ਦੇ ਵਿੱਚ ਬਣਿਆ ਹੋਇਆ ਹੈਗਾ। ਤੇ ਕੱਲ ਲੌਂਗ ਬੀਚ ਦੇ ਵਿੱਚ ਟਰੱਕਰਸ ਨੇ ਕਾਫੀ ਵੱਡਾ ਇੱਕ ਪ੍ਰੋਟੈਸਟ ਵੀ ਕੀਤਾ, ਟ੍ਰੈਫਿਕ ਹਾਈਵੇ 5 ਦੇ ਉੱਤੇ ਸਲੋ ਕੀਤਾ। ਸੋ ਉਹਦੀ ਕਵਰੇਜ ਵੀ ਕਾਫੀ ਮਿਲੀ ਹੈਗੀ ਆ। ਸੋ ਉਹਦਾ ਮੇਨ ਰੀਜ਼ਨ ਉਹਨਾਂ ਨੇ ਇਹੀ ਦੱਸਿਆ ਆ ਵੀ ਕੈਲੀਫੋਰਨੀਆ ਟਰੱਕਰਸ ਓਨਰ ਆਪਰੇਟਰ ਜੋ ਹੈਗੇ ਆ ਉਹ AV5 ਦੇ ਅਗੇਂਸਟ ਹੈਗੇ ਆ। ਸੋ ਇਹਦੇ ਬਾਰੇ ਥੋੜੀ ਜਿਹੀ ਰਮਨ ਜੀ ਆਪਾਂ ਅਪਡੇਟ ਕਰੀਏ। ਜੀ ਬਿਲਕੁਲ, ਇਹ ਜਿਹੜੇ ਪ੍ਰੋਟੈਸਟ ਹੈਗੇ ਆ ਜਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਮੈਂ ਸਿਰਫ ਇਹ ਕਹੂੰਗਾ ਕਿ ਟੂ ਲਿਟਲ ਟੂ ਲੇਟ ਹੈਗਾ। ਠੀਕ ਆ, ਪ੍ਰੋਟੈਸਟ ਕਰਨਾ ਸਾਡਾ ਹੱਕ ਹੈਗਾ, ਸਾਡਾ ਅਧਿਕਾਰ ਹੈਗਾ, ਸਾਡੀ ਜਿਹੜੀ ਵੋਇਸ ਆ ਦੱਸਣੀ ਪੈਣੀ ਹੈ, ਪਰ ਡੈਫੀਨੇਟਲੀ ਇਟਸ ਟੂ ਲਿਟਲ ਟੂ ਲੇਟ। ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਮਤਲਬ ਕਿ ਆਪਣੇ ਹੱਥ ਤੋਂ ਬਾਹਰ ਜਾ ਚੁੱਕੀ ਆ। ਇਹ 2.5 ਸਾਲ ਪਹਿਲਾਂ, 3 ਸਾਲ 4 ਸਾਲ ਪਹਿਲਾਂ ਤੋਂ ਕੰਮ ਚੱਲ ਰਿਹਾ ਹੈਗਾ। ਸੋ ਇਹਦੇ ਤੇ ਜਿਹੜਾ ਉਦੋਂ ਧਿਆਨ ਦੇਣ ਦੀ ਲੋੜ ਸੀਗੀ। ਉਦੋਂ ਜਿਵੇਂ ਕਿ ਆਪਾਂ ਪ੍ਰੋਗਰਾਮ ਵੀ ਕੀਤੇ ਸੀਗੇ, ਆਪਾਂ ਸੈਕਰਾਮੈਂਟੋ ਪ੍ਰੋਟੈਸਟ ਵੀ ਸੀਗਾ ਜਿਹੜਾ ਕਿ ਉੱਥੇ ਸਮੇਂ ਦੇ ਜਿਹੜੇ ਟਾਈਮ ਤੇ ਸੀਗੇ, ਜਿਹੜੇ ਉਹਨਾਂ ਨਾਲ ਉੱਥੇ ਗੱਲਬਾਤ ਵੀ ਸਾਰੀ ਹੋਈ ਸੀਗੀ। ਉੱਥੇ ਸਾਰਾ ਕੁਛ ਲਾਈਵ ਸੀਗਾ, ਜਿਹਦੇ ਵਿੱਚ ਸਟੇਟਮੈਂਟਸ ਵੀ ਹੋਈਆਂ, ਮੀਟਿੰਗਸ ਵੀ ਹੋਈਆਂ, ਬਹੁਤ ਕੁਛ ਹੋਇਆ। ਪਰ ਉੱਥੇ ਇਹ ਕੋਈ ਵੀ ਜਿਹੜਾ ਆ ਇਨਸਾਨ, ਮਤਲਬ ਕਿ ਕੋਈ ਵੀ ਜਿਹੜੀ ਕੰਪਨੀਜ਼ ਹੈਗੀਆਂ, ਕੋਈ ਵੀ ਥੋੜ੍ਹੀਆਂ ਜਿਹੀਆਂ ਬੇ ਏਰੀਏ ਦੀਆਂ ਕੰਪਨੀਆਂ ਤੋਂ ਬਿਨਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਉੱਥੇ ਪ੍ਰੈਜ਼ੈਂਸ ਨਹੀਂ ਸੀਗਾ। ਸੋ ਇਹ ਚੀਜ਼ ਜਿਹੜੀ ਆ ਇੱਕ ਸਾਡੇ ਲਈ ਅਲਾਰਮਿੰਗ ਸਿਚੁਏਸ਼ਨ ਹੈਗੀ ਆ। ਇਸ ਕੰਟਰੀ 'ਚ ਰਹਿਣੇ ਹੈਗੇ ਆ, ਇਸ ਕੰਟਰੀ ਦੇ ਤੌਰ ਤਰੀਕੇ, ਇਸ ਕੰਟਰੀ ਦੀਆਂ ਜਿਹੜਾ ਕੰਮਕਾਰ ਹੈਗਾ ਉਹਨੂੰ ਸਮਝਣ ਦੀ ਲੋੜ ਹੈਗੀ ਆ। ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣ ਦੀ ਲੋੜ ਹੈਗੀ ਆ। ਜੇ ਪ੍ਰੋਸੈਸ 'ਚ ਆਪਾਂ ਅਰਲੀ ਔਨ ਇਨਵੋਲਵ ਨਹੀਂ ਹੁੰਦੇ ਤੇ ਫਿਰ ਜਦੋਂ ਪ੍ਰੋਸੈਸ ਕੰਪਲੀਟ ਹੋ ਜਾਂਦਾ ਆ, ਉਦੋਂ ਉਹਨੂੰ ਜਿਹੜਾ ਮਿਟਾਉਣਾ ਜਾਂ ਉਹਨੂੰ ਚੇਂਜ ਕਰਨਾ ਜਿਹੜਾ ਉਹ ਇੰਪੋਸੀਬਲ ਹੋ ਜਾਂਦਾ। ਸੋ ਬਹੁਤ ਔਖਾ ਜਿਹੜਾ ਹੈਗਾ। ਡੈਫੀਨੇਟਲੀ ਆ ਸਟਰਾਈਕਾਂ ਕਰ ਸਕਦੇ। ਹੁਣ ਆਪਾਂ ਜਿਹੜੀ ELD ਦੀ ਕਿੰਨੀ ਵੱਡੀ ਸਟਰਾਈਕ ਹੋਈ ਸੀ, ਕਿੰਨਾ ਕੁਛ ਹੋਇਆ ਸੀਗਾ, ਬਟ ਕੁਛ ਆਪਾਂ ਨੂੰ ਅਚੀਵ ਥੋੜ੍ਹੀ ਹੋਇਆ ਸੀ ਉਹਦੇ 'ਚ। ਸੋ ਇਹ ਸੀਗਾ ਕਿ ਅਸੀਂ ਜਿਹੜਾ ਪ੍ਰੋਸੈਸ ਜਦੋਂ ਅਸੀਂ ਆਣ ਕੇ ਤੁਹਾਨੂੰ ਦੱਸਦੇ ਹਾਂ ਕਿ ਪ੍ਰੋਸੈਸ ਦੇ ਵਿੱਚ ਇਨਵੋਲਵ ਹੋ, ਆਉਣ ਵਾਲਾ, ਆ ਰਿਹਾ, ਇਹਦੀ ਸਟੇਟਮੈਂਟ ਦਿਓ, ਇਹਦੇ ਕਾਮੈਂਟਸ ਦਿਓ, ਉਹ ਕੋਈ ਰੀਜ਼ਨ ਹੁੰਦਾ ਉਹਦੇ ਪਿੱਛੇ ਕਿ ਇਹ ਕੰਮ ਚੱਲ ਰਿਹਾ, ਇਹਦੇ ਤੇ ਆਪਣੇ ਵਿਚਾਰ ਦਿਓ। ਜੇ ਇੱਥੇ ਅੱਜ ਤੁਸੀਂ ਨਹੀਂ ਦਿੰਦੇ, ਕੱਲ ਜਦੋਂ ਕਾਨੂੰਨ ਬਣ ਕੇ ਆ ਜਾਂਦਾ ਫਿਰ ਆਪਾਂ ਝੰਡੇ ਲੈ ਕੇ ਖੜੇ ਹੋ ਜਾਵਾਂਗੇ, ਕੋਈ ਫਰਕ ਨਹੀਂ ਪੈਣਾ। ਬਿਲਕੁਲ। ਸੋ ਬਿਲਕੁਲ 100 ਤੋਂ ਵੱਧ ਟਰੱਕ ਡਰਾਈਵਰਸ ਨੇ ਪ੍ਰੋਟੈਸਟ ਲਿਆ, 100 ਟਰੱਕਰਸ ਨੇ, ਤੇ ਕਹਿੰਦੇ ਪਈ ਲੌਂਗ ਬੀਚ ਤੇ ਲਾਸ ਐਂਜਲਸ ਪੋਰਟ ਤੇ ਜੋ ਡਰਾਈਵਰਸ ਕੰਮ ਕਰਦੇ ਆ, ਇੰਡੀਪੈਂਡੈਂਟ ਓਨਰ ਆਪਰੇਟਰ ਹੈਗੇ, 5000 ਦੇ ਕਰੀਬ ਮੈਂਬਰ ਆ, ਤੇ ਉਹਨਾਂ ਸਾਰਿਆਂ ਨੇ ਫੋਟੋਆਂ ਸ਼ੇਅਰ ਕੀਤੀਆਂ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਕਿਤੇ ਕਮੈਂਟ ਸੈਸ਼ਨ ਆਉਂਦਾ, ਜੇ ਹੁਣ ਇਹ ਕੱਲਾ ਲੌਂਗ ਬੀਚ ਤੇ ਲਾਸ ਐਂਜਲਸ ਪੋਰਟ ਦੇ ਉਹਨੇ ਫੇਸਬੁੱਕ ਆਪਣਾ ਪੇਜ ਬਣਾਇਆ, ਤੇ ਜੇ ਕਿਤੇ ਉਹੀ 5000 ਕਮੈਂਟ ਕਰਨ ਤੇ ਕਿੱਥੇ ਤੱਕ ਅਸਰ ਜਾਵੇ। ਸੋ ਨੈਗੇਟਿਵ ਜਿਹੜਾ ਹੁੰਦਾ ਨਾ, ਉਹਨੂੰ ਆਪਾਂ ਸਾਰੇ ਜਿਹੜੇ ਬਹੁਤ ਜ਼ੋਰ ਨਾਲ ਲੈਂਦੇ ਹੈਗੇ ਜੀ। ਜਦੋਂ ਹੋਈ ਨਾ ਵੀ ਰੋਜੀ ਰੋਟੀ ਦੀ ਆਣ ਪੈਂਦੀ ਆ, ਉਦੋਂ ਤਾਂ ਚਲੋ ਉਦੋਂ ਤਾਂ ਸਾਰਿਆਂ ਨੇ ਹੱਥ ਪੱਲਾ ਮਾਰਨਾ ਹੈ, ਪਰ ਜਦੋਂ ਤੁਹਾਨੂੰ ਪਤਾ ਵੀ ਹੌਲੀ ਹੌਲੀ ਦੱਬੇ ਪੈਰੀ ਇਸ ਪਾਸੇ ਵੱਲ ਨੂੰ ਤੁਰੇ ਹੋਏ ਨੇ, ਤੁਹਾਡੀ ਰੋਜੀ ਰੋਟੀ ਉੱਤੇ ਜਾਂ ਕਿੱਦਾਂ ਚੱਲ ਰਿਹਾ ਆ ਉਸ ਉੱਤੇ ਚੱਲ ਰਿਹਾ ਆ ਕੰਮ, ਤਾਂ ਤੁਹਾਨੂੰ ਪਹਿਲਾਂ ਹੀ ਅਗਾਹ ਹੋਣਾ ਚਾਹੀਦਾ ਆ। ਪਹਿਲਾਂ ਤੁਹਾਨੂੰ ਸਤਰਕ ਰਹਿਣ ਦੀ ਜ਼ਰੂਰਤ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਹੋ ਰਹੀਆਂ ਆ। ਤੇ ਸਾਡੇ ਪ੍ਰੋਗਰਾਮ ਕਰਨ ਦੇ ਮਕਸਦ ਇਹੀ ਹੁੰਦੇ ਆ ਵੀ ਤੁਹਾਨੂੰ ਪਹਿਲਾਂ ਹੀ ਜਿਹੜਾ ਉਹ ਦੱਸ ਜਾਈਏ। ਜੇ ਸਿਰਫ ਤੁਸੀਂ ਸੋਚਦੇ ਵੀ ਆਪਾਂ ਇਹੀ ਗੱਲਾਂ ਕਰੀ ਜਾਏ ਵੀ ਉਹਨੇ ਚੱਪਲਾਂ ਨਹੀਂ ਪਾਈਆਂ ਜੀ, ਉਹਨੇ ਇੱਦਾਂ ਕਰਤਾ, ਉਹਨੇ ਉਹ ਕਰਤਾ, ਉਹ ਤਾਂ ਕਾਮਨ ਸੈਂਸ ਦੀਆਂ ਗੱਲਾਂ, ਉਹ ਤਾਂ ਹੈ ਹੀ ਹੈ। ਉਹ ਤਾਂ ਪਤਾ ਹੈ ਵੀ ਜਿਹੜੀ ਚੀਜ਼ ਗਲਤ ਆ। ਰੈਗੂਲੇਸ਼ਨ ਕੀ ਨਵੇਂ ਮੁੱਦੇ ਆ ਰਹੇ ਆ, ਇਲੈਕਟ੍ਰੀਫਿਕੇਸ਼ਨ ਦਾ ਹੁਣ ਰੌਲਾ ਆ, ਇਲੈਕਟ੍ਰਿਕ ਟਰੱਕਾਂ ਦੀ ਜਿਹੜੀ ਗੱਲਬਾਤ ਚੱਲ ਰਹੀ ਆ, ਕਿੱਦਾਂ ਬਿਜਲੀ ਸਪਲਾਈ ਹੋਣੀ ਆ। ਹੁਣ ਰੀਸੈਂਟਲੀ 1 ਜੁਲਾਈ ਤੋਂ ਇਹ ਸਾਰੇ ਕਹਿੰਦੇ ਸੀਗੇ ਵੀ ਸ਼ਾਇਦ ਜਿਹੜਾ ਜੀ ਟੈਕਸ ਇਸ ਵਾਰ ਨਹੀਂ ਵਧਾਇਆ ਜਾਊਗਾ, ਪਰ ਵਧਾਤਾ ਕੈਲੀਫੋਰਨੀਆ ਵਾਲਿਆਂ ਨੇ। ਸੋ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ ਹੈ ਤੁਹਾਨੂੰ ਵੀ ਕੀ ਕੁਛ ਤੁਸੀਂ ਇਸ ਚੀਜ਼ ਨੂੰ ਲੈ ਕੇ ਇਕੱਠੇ ਹੋ ਕੇ ਗੱਲਾਂ ਕਰ ਸਕਦੇ ਆ। ਕੱਲਾ ਮੈਂ ਇੱਥੇ ਬੋਲਾਂ, ਮੈਂ ਉੱਥੇ ਬੋਲਾਂ, ਉਹਦੇ ਨਾਲ ਗੱਲ ਨਹੀਂ ਬਣਨੀ। ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਜਿਹੜੀ ਬੁਲੰਦ ਰੱਖਣੀ ਪੈਣੀ ਆ, ਕਿਉਂਕਿ ਮਸਲੇ ਤਾਂ ਇਹ ਸਾਰੀ ਟਾਈਮ ਭਵਿੱਖ ਦੇ ਵਿੱਚ ਵੀ ਰਹਿਣੇ ਹੀ ਰਹਿਣੇ ਆ, ਆਉਂਦਾ ਹੀ ਰਹਿਣਾ ਆ ਕੁਛ ਨਾ ਕੁਛ। ਨਵੀਂ ਰੈਗੂਲੇਸ਼ਨ ਕੋਈ ਹਟ ਗਈ, ਕੋਈ ਆ ਗਈ। ਹਟਣਾ ਤਾਂ ਚਲੋ ਇੱਥੇ ਕੋਈ ਕੰਮ ਨਹੀਂ, ਤੇ ਨਵੀਆਂ ਹੀ ਆਉਂਦੀਆਂ ਰਹਿੰਦੀਆਂ, ਉੱਤੇ ਤੋਂ ਉੱਤੇ ਲੱਗਦੀਆਂ ਰਹਿੰਦੀਆਂ ਆ। ਜੇ ਤੁਸੀਂ ਇਕੱਠੇ ਹੋਵੋਗੇ ਤਾਂ ਐਟਲੀਸਟ ਉਸ ਦੇ ਵਿਰੋਧ 'ਚ ਪਹਿਲਾਂ ਹੀ ਗੱਲ ਕਰੋਗੇ
ਤੁਹਾਨੂੰ ਟੇਬਲ ਤੇ ਬਿਠਾਉਣਗੇ, ਗੱਲ ਕਰਨੀ, ਕੋਈ ਵਿਚਲਾ ਰਾਹ ਲੱਭਣ ਦੀ ਜਿਹੜੀ ਕੋਸ਼ਿਸ਼ ਹੋਊਗੀ। ਨਹੀਂ ਤਾਂ ਉਹਨਾਂ ਨੇ ਤੁਹਾਡੇ ਤੇ ਥੋਪ ਦੇਣਾ, ਫਿਰ ਆਪਾਂ ਸਟ੍ਰਾਈਕਾਂ ਕਰਾਂਗੇ, ਫਿਰ ਆਪਾਂ ਕਰਾਂਗੇ। ਉਹ ਜ਼ਰੂਰ ਕਰੋ, ਕਰ ਸਕਦੇ ਆ, ਕਰਦੇ ਰਹੋ, ਉਹਦੇ 'ਚ ਕੋਈ ਮਾੜੀ ਚੀਜ਼ ਨਹੀਂ ਆ। ਪਰ ਇਹ ਵੀ ਪਹਿਲਾਂ ਹੀ ਉਹਨਾਂ ਦੇ ਨਾਲ ਟੇਬਲ ਤੇ ਜਾ ਕੇ ਇਸ ਚੀਜ਼ ਦੇ ਮਸਲੇ ਹੱਲ ਕਰਨ ਦੀ ਉਸ ਕਵਾਇਦ ਵੱਲ ਨੂੰ ਵਧੀਏ। ਬਿਲਕੁਲ ਰਾਜਕਿਰਨ, ਇਸ ਵੇਲੇ ਹੁਣ ਜਿੱਦਾਂ ਕਿ ਆਪਣੀ ਜਿਹੜੀ ਨੈਪਟਾ ਦੀ ਵੈਬਸਾਈਟ ਹੈਗੀ ਆ, ਉੱਥੇ ਇਵੈਂਟਸ ਦੇ ਥੱਲੇ ਅਸੀਂ ਸਾਰੇ ਜਿਹੜੇ ਕਾਰ ਦੇ ਆਉਣ ਵਾਲੇ ਇਵੈਂਟਸ ਆ ਉਹ ਪੋਸਟ ਕਰਦੇ ਰਹਿੰਦੇ ਆ, ਕੀਤੇ ਹੋਏ ਆ। 7/28 ਨੂੰ ਜਿਹੜਾ ਇੱਕ ਕਾਰ ਦਾ ਵਰਚੁਅਲ ਲਿਸਨਿੰਗ ਸੈਸ਼ਨ ਆ ਰਿਹਾ ਹੈਗਾ, ਬਹੁਤ ਜ਼ਰੂਰੀ ਹੈਗਾ ਸਾਡੀ ਕਮਿਊਨਿਟੀ ਨੂੰ ਉੱਥੇ ਵੱਧ ਚੜ ਕੇ ਹਿੱਸਾ ਲੈਣ ਲਈ। ਲਿਸਨਿੰਗ ਸੈਸ਼ਨ ਹੈਗਾ ਉਹਦਾ ਜ਼ੀਰੋ ਮਿਸ਼ਨ ਟਰੱਕਸ ਦੇ ਲਈ, ਜ਼ੀਰੋ ਮਿਸ਼ਨ ਟਰੱਕਸ ਵੱਲ ਕਿੱਦਾਂ ਵਧਿਆ ਜਾਵੇ। ਇਹ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜਾ ਕੁਝ ਹੋਣਾ ਨਾ, ਉਹਦੇ ਲਈ ਗੱਲਬਾਤ ਹੋ ਰਹੀ ਆ। ਜਦੋਂ ਆਪਾਂ ਰਾਜਕਿਰਨ ਇਹ ਕਹਿੰਦੇ ਆ ਨਾ ਵੀ ਆਪਾਂ ਸਲੋਲੀ ਸਾਡੇ ਜੀ ਇਹ ਵਿੱਚ ਲਿਆਣ ਕੇ ਲੋਕ ਸਾਤਰ ਨਹੀਂ, ਗਵਰਨਮੈਂਟ ਦੇ ਵਿੱਚ ਜਿਹੜੀਆਂ ਏਜੰਸੀਜ਼ ਹੈਗੀਆਂ ਉਹ ਪ੍ਰੋਪਰ ਜਿਹੜਾ ਉਹਨਾਂ ਦਾ ਲਿਸਨਿੰਗ ਸੈਸ਼ਨਸ ਕਹਿ ਲਓ, ਮੀਟਿੰਗਸ ਕਹਿ ਲਓ, ਪਬਲਿਕ ਮੀਟਿੰਗਸ ਕਹਿ ਲਓ, ਉਹ ਹੁੰਦੇ ਆ। ਅਸੀਂ ਜਾਂਦੇ ਨਹੀਂ ਉੱਥੇ, ਅਸੀਂ ਉਹਨਾਂ ਨੂੰ ਸੁਣਦੇ ਨਹੀਂ। ਸੋ ਇਹ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਵਰਚੁਅਲ ਲਿਸਨਿੰਗ ਸੈਸ਼ਨ ਹੈਗਾ, ਇਹ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੋਣਾ ਆ, ਠੀਕ ਆ। ਇਹਦੇ ਵਿੱਚ ਉਹਨਾਂ ਨੇ ਫੀਡਬੈਕ ਲੈਣੇ ਆ, ਐਕਸਪੀਰੀਅੰਸ ਲੈਣੇ ਆ, ਸਜੈਸ਼ਨਸ ਲੈਣੀਆਂ ਕਿ ਕਾਰ ਜਿਹੜੀ ਆ ਇਹ ਕਿਸ ਤਰ੍ਹਾਂ ਜਿਹੜਾ ਆ ਇਹਨੂੰ ਮਤਲਬ ਕਿ ਜਿਹੜੀ ਇਹ ਸਾਡੀ ਹੈਗੀ ਆ ਟ੍ਰਾਂਜਿਸ਼ਨ ਆ ਫਰੋਮ ਆਹ ਵਾਲੇ ਟਰੱਕ ਤੋਂ ਜ਼ੀਰੋ ਮਿਸ਼ਨ ਟਰੱਕਸ ਤੱਕ, ਕਿਵੇਂ ਉੱਥੇ ਅਸੀਂ ਪਹੁੰਚਿਆ ਜਾ ਸਕਦਾ, ਕਿਵੇਂ ਉੱਥੇ ਜਾ ਸਕਦੇ, ਕਿਵੇਂ ਉਹਨੂੰ ਬੈਟਰ ਅਸੀਂ ਮਤਲਬ ਕਿ ਉਹਦੇ ਵਿੱਚ ਜਿਹੜਾ ਆ ਵੱਧ ਸਕਦੇ ਆ। ਸੋ ਇਹ ਜਿਹੜੀ ਆ ਇਹਦੇ ਵਿੱਚ ਤੁਹਾਨੂੰ ਜੇ ਤੁਸੀਂ ਜ਼ੀਰੋ ਮਿਸ਼ਨ ਟਰੱਕਸ ਵਗੈਰਾ ਬਾਏ ਕਰਨੇ ਆ ਕੱਲ੍ਹ ਨੂੰ, ਉਹਦੇ ਵਿੱਚ ਜਿਹੜੀਆਂ ਗ੍ਰਾਂਟਸ ਮਿਲਣੀਆਂ ਜਾਂ ਕੁਛ ਵੀ ਹੋਣਾ ਆ, ਇੱਦਾਂ ਦੀਆਂ ਚੀਜ਼ਾਂ ਸਾਰੀਆਂ ਇਹਦੇ ਵਿੱਚ ਹੋਣੀਆਂ ਆ। ਸੋ ਠੀਕ ਹੈ ਨਾ। ਸੋ ਇਹੋ ਜਿਹੀਆਂ ਜਿਹੜੀਆਂ ਮੀਟਿੰਗਸ ਹੈਗੀਆਂ, ਇਹੋ ਜਿਹੇ ਜਿਹੜੇ ਟਾਈਮ ਹੈਗੇ ਆ, ਉਹ ਤੁਹਾਨੂੰ ਜ਼ਰੂਰ ਜਿਹੜਾ ਆ ਉਹ ਪਾਰਟੀਸਪੇਟ ਕਰਨਾ ਚਾਹੀਦਾ ਆ, ਉੱਥੇ ਜਾਣਾ ਚਾਹੀਦਾ ਆ, ਤਾਂ ਕਿ ਜਿਹੜੇ ਲਾਅ ਮੇਕਰਸ ਹੈਗੇ ਆ ਉਹ ਜਿੰਨੀ ਦੇਰ ਤੱਕ ਤੁਹਾਡੀ ਗੱਲ ਨਹੀਂ ਸੁਣਨਗੇ, ਜਿੰਨੀ ਦੇਰ ਤੱਕ ਤੁਹਾਡਾ ਫੀਡਬੈਕ ਨਹੀਂ ਲੈਣਗੇ, ਉਨੀ ਦੇਰ ਤੱਕ ਇਹ ਚੀਜ਼ਾਂ ਜਿਹੜੀਆਂ ਆ ਇਹ ਅਸਰ ਨਹੀਂ ਕਰਦੀਆਂ। ਔਰ ਜਿਹੜਾ ਤੁਸੀਂ ਗੱਲ ਕਹੀ ਹੈ ਨਾ ਕਿ ਅਸੀਂ ਇੱਥੇ ਸਾਰਾ ਦਿਨ ਬੈਠ ਕੇ ਆਪਾਂ ਉਹ ਕਦੀ ਚਪਲਾਂ ਦਾ ਕਰ ਲਿਆ, ਕਦੀ ਕੁਛ ਕਰ ਲਿਆ, ਕਦੀ ਕੁਛ ਕਰ ਲਿਆ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇੱਕ ਬਹੁਤ ਸਿੰਪਲ ਜਿਹੀਆਂ ਗੱਲਾਂ ਹੈਗੀਆਂ। ਆਪਾਂ ਇਹ ਬੇਸ਼ਕੀਮਤੀ ਜਿਹੜਾ ਟਾਈਮ ਹੈਗਾ ਆਪਣਾ, ਜਿਹੜਾ ਇੱਥੇ ਰੇਡੀਓ ਤੇ ਔਨ ਏਅਰ ਇੰਨਾ ਪ੍ਰੋਗਰਾਮ ਲੈ ਕੇ ਆਉਣਾ, ਇਟਸ ਨਾਟ ਈਜ਼ੀ, ਇਟਸ ਕਾਸਟ ਐਵਰੀਥਿੰਗ, ਹੈ ਨਾ। ਤੇ ਹਰ ਇੱਕ ਬੰਦਾ ਆਪਣਾ ਟਾਈਮ ਕੱਢ ਕੇ ਇੱਥੇ ਆਣ ਕੇ ਤੁਹਾਨੂੰ ਇਹ ਚੀਜ਼ ਲਈ ਆਗਾਹ ਕਰਦੇ ਆ, ਐਜੂਕੇਟ ਕਰਦੇ ਆ। ਸੋ ਇਹਦੇ 'ਚ ਜਿੱਦਾਂ ਕਿ ਕਈ ਆਪਣੇ ਲਿਸਨਰ ਆਪਾਂ ਨੂੰ ਆਣ ਕੇ ਕਹਿੰਦੇ ਵੀ ਹੁੰਦੇ ਆ ਜੀ, ਪਲੀਜ਼ ਆ ਛੋਟੀਆਂ ਛੋਟੀਆਂ ਗੱਲਾਂ ਛੱਡ ਕੇ ਆਪਣੇ ਵੱਡੇ ਮੁੱਦਿਆਂ ਵੱਲ ਚੱਲੋ, ਉਹਦੇ ਬਾਰੇ ਗੱਲ ਕਰੋ, ਉਹਦੇ 'ਚ ਹਿੱਸਾ ਲਓ। ਸੋ ਪਲੀਜ਼ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਤੇ ਸੋਚਣਾ ਸ਼ੁਰੂ ਕਰੋ। ਜੀ ਜੀ। ਸੋ ਰਮਨ ਜੀ, ਅਗਲੇ ਰਾਜਕਰਨ ਵੀ ਸੀ, ਜਿੱਦਾਂ ਆਪਾਂ ਪਹਿਲਾਂ ਟੈਕਸ ਦੀ ਗੱਲ ਕਰਦੇ ਸੀ, ਗੈਸ ਦੇ ਉੱਤੇ 3 ਸੈਂਟ ਟੈਕਸ ਵਧਾਇਆ ਗਿਆ ਜੁਲਾਈ 1 ਤੋਂ ਕੈਲੀਫੋਰਨੀਆ ਦੇ ਵਿੱਚ। ਇਸੇ ਤਰ੍ਹਾਂ ਇਫਟਾ ਜਿਹੜੀ ਆ, ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ ਤੇ ਇੰਟਰਸਟੇਟ ਯੂਜ਼ਰ ਡੀਜ਼ਲ ਫਿਊਲ ਟੈਕਸ, ਉਹ ਵੀ ਵਧਾਇਆ ਗਿਆ ਇਫੈਕਟਿਵ ਜੁਲਾਈ 1, 2022 ਤੋਂ। ਪਹਿਲਾਂ ਉਹ ਕੈਲੀਫੋਰਨੀਆ ਦੇ ਵਿੱਚ 72.7 ਸੈਂਟ ਯੂਜ਼ ਹੁੰਦਾ ਸੀ, ਹੁਣ 85.3 ਸੈਂਟ ਪਰ ਗੈਲਨ ਦੇ ਹਿਸਾਬ ਨਾਲ ਇਹ ਜੁਲਾਈ 1 ਤੋਂ ਸ਼ੁਰੂ ਹੋ ਗਿਆ ਆ। ਸੋ ਤੁਸੀਂ ਦੇਖੋ ਵੀ 13 ਸੈਂਟ ਤਕਰੀਬਨ ਇਹਨਾਂ ਨੇ ਹੋਰ ਡੀਜ਼ਲ ਦੇ ਉੱਤੇ ਉਹ ਬਣਾ ਦਿੱਤਾ ਹੈ, ਵਧਾ ਦਿੱਤਾ ਹੈ, ਜਿਹੜਾ ਉਹ ਹੈਗਾ ਰੈਗੂਲਰ ਗੈਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਉਹ ਵਾਧਾ ਜਿਹੜਾ ਉਹ ਕੀਤਾ ਹੈ। ਸੋ ਆਪਾਂ ਨੂੰ ਇਸ ਚੀਜ਼ ਦੇ ਪ੍ਰਤੀ ਅਗਾਹ ਹੋਣ ਦੀ ਜ਼ਰੂਰਤ ਆ, ਸੁਚੇਤ ਰਹਿਣ ਦੀ ਜ਼ਰੂਰਤ ਆ, ਕਿਉਂਕਿ ਇਹਨਾਂ ਨੂੰ ਤੁਸੀਂ ਨਾ ਸਵਾਲ ਕਰੋ, ਹੋਲਡ ਦੈਮ ਰਿਸਪੋਂਸਿਬਲ, ਕਿਉਂਕਿ ਇਹੀ ਗਵਰਨਰ ਗੈਵਿਨ ਨਿਊਸਮ ਜਦੋਂ ਇਹ ਅਜੇ ਟੈਕਸ ਵਧਣਾ ਸੀਗਾ ਨਾ, ਕਹਿ ਰਹੇ ਸੀਗੇ ਵੀ ਸ਼ਾਇਦ ਨਾ ਅਸੀਂ ਇਸ ਵਾਰ ਇਸ ਨੂੰ ਨਹੀਂ ਵਧਾਵਾਂਗੇ, ਪਰ ਹੁਣ ਉਹਨਾਂ ਨੇ ਕੀ ਕੀਤਾ ਵੀ ਅੱਛਾ ਟੈਕਸ ਦੇ ਨਾ ਵਧਾਉਣ ਦੀ ਚੀਜ਼ ਨੂੰ ਹਟਾ ਕੇ ਵੀ ਟੈਕਸ ਤਾਂ ਵਧਾਵਾਂਗੇ, ਪਰ ਅਸੀਂ ਇਹਨਾਂ ਨੂੰ ਹਜ਼ਾਰ ਜਿਹੜਾ ਜੀ ਉਹ ਦੂਜੀਆਂ ਗੱਡੀਆਂ ਦਾ ਮੋੜਾਂਗੇ। ਭਾਈ ਡੀਜ਼ਲ ਵਾਲਿਆਂ ਨੂੰ ਕਿੱਦਾਂ ਮੋੜਨਾ ਆ? ਉਹਨਾਂ ਦਾ ਜਿਹੜਾ ਉਹ ਕੀ ਚੀਜ਼ ਆ, ਉਹਨਾਂ ਦਾ 12 ਸੈਂਟ ਵੱਧ ਗਿਆ, ਦੂਜੇ ਪਾਸੇ ਘੱਟ ਜਿਹੜਾ ਉਹ ਵਧਿਆ ਹੈਗਾ। ਸੋ ਇਹ ਚੀਜ਼ਾਂ ਦੇ ਲਈ ਉਹਨਾਂ ਨੂੰ ਹੋਲਡ ਕਰੋ, ਅਕਾਊਂਟੇਬਲ ਹੋਲਡ ਕਰੋ ਵੀ ਤੁਸੀਂ ਕਹਿੰਦੇ ਕੁਛ ਆ, ਕਰਦੇ ਕੁਛ ਆ, ਹੋ ਕੀ ਰਿਹਾ ਆ। ਇਹ ਪੋਲੀਟੀਸ਼ੀਅਨਾਂ ਦਾ ਕੰਮ ਹੀ ਹੁੰਦਾ ਆ ਵੀ ਤੁਹਾਨੂੰ ਲਾਰੇ ਲਾਉਣਾ ਤੇ ਉਹ ਚੀਜ਼ ਕਰਨਾ। ਸੋ ਪੋਲੀਟਿਕਸ ਉਸ ਮਾਮਲੇ ਦੇ ਵਿੱਚ ਇੱਥੇ ਦੀ ਵੀ ਉਦਾਂ ਦੀ ਆ ਤੇ ਉੱਥੇ ਦੀ ਵੀ ਉਦਾਂ ਦੀ ਆ। ਉਹ ਵੀ ਉੱਥੇ ਇੱਦਾਂ ਕਰਦੇ ਸੀ, ਇੱਥੇ ਕਰਦੇ, ਪਰ ਵੀ ਤੁਹਾਨੂੰ ਜਿੰਨੀ ਦੇਰ ਤੱਕ ਰਿਸਪੋਂਸੀਬਲ ਨਹੀਂ ਨਾ ਹੋਲਡ ਕਰਦੇ, ਉਹਨਾਂ ਨੂੰ ਜ਼ਿੰਮੇਵਾਰ ਨਹੀਂ ਜਿਹੜਾ ਉਹਨਾਂ ਦੇ ਉੱਤੇ ਲੈ ਕੇ ਆਉਂਦੇ, ਜਿੱਥੇ ਜਾਂਦੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ, ਕਿਉਂਕਿ ਟਰੱਕ ਤੇ ਤਾਂ ਚਲੋ ਬਹਿ ਕੇ ਆਪਾਂ ਚਲਾਈ ਜਾਣਾ ਆ, ਪਰਿਵਾਰ ਵੀ ਤੁਸੀਂ ਪਾਲਨੇ ਆ, ਕਿਤੇ ਕਦੀ ਵਾਧਾ ਵੀ ਹੋ ਗਿਆ, ਕਿਤੇ ਘਾਟਾ ਵੀ ਹੋ ਗਿਆ,
ਪਰ ਜਿਸ ਪਾਸੇ ਵੱਲ ਨੂੰ ਤੁਰੇ ਆ ਇਹ ਇਵੈਂਚੁਅਲੀ ਕੰਮ ਖਰਾਬ ਹੁੰਦਾ ਜਾਣਾ ਆ।